ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਦੋਸਤੋ, ਸਿੱਖ ਖੇਡਾਂ ਜਿਹੜੀਆਂ ਕਿ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੀਆਂ। ਜੇ ਆਪਾਂ ਗੱਲ ਚਾਹੇ ਆਸਟ੍ਰੇਲੀਆ ਦੀ ਕਰ ਲਈਏ ਤੇ ਚਾਹੇ ਆਪਾਂ ਬਾਹਰਲੇ ਮੁਲਕਾਂ ਦੀ, ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਆ, ਉੱਥੇ ਸਭ ਤੋਂ ਵੱਡਾ ਮਹਾਕੁੰਭ ਜੇ ਖੇਡਾਂ ਦਾ ਹੁੰਦਾ ਤਾਂ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਹੁੰਦਾ। ਹਰ ਸਾਲ ਵੱਖਰਾ ਸ਼ਹਿਰ ਹੁੰਦਾ ਤੇ ਵੱਖਰੇ ਜਿਹੜੇ ਲੋਕ ਆ ਉਹ ਜਿਹੜੇ ਇਕੱਠੇ ਹੁੰਦੇ ਆ ਤੇ ਮੇਜ਼ਬਾਨੀ ਕਰਦੇ ਆ ਤੇ ਵੱਖ-ਵੱਖ ਸ਼ਹਿਰਾਂ ਤੋਂ ਲੋਕ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਇਹਨਾਂ ਖੇਡਾਂ ਦਾ ਆਨੰਦ ਮਾਣਨ ਦੇ ਲਈ ਆਉਂਦੇ ਆ। ਇਸ ਵਾਰ ਦੀਆਂ ਜਿਹੜੀਆਂ ਗੇਮਾਂ ਆ ਉਹ ਬ੍ਰਿਸਬੇਨ ਦੇ ਹਿੱਸੇ ਆਈਆਂ, ਪਰ ਇਹ ਜਿਹੜੀਆਂ ਗੇਮਸ ਆ ਹੋ ਰਹੀਆਂ ਬ੍ਰਿਸਬੇਨ ਦੇ ਨਾਲ ਹੀ ਬਹੁਤ ਇੱਕ ਸੁੰਦਰ ਇਲਾਕਾ ਹੈਗਾ ਗੋਲਡ ਕੋਸਟ ਦਾ, ਜਿੱਥੇ ਦੀਆਂ ਬੀਚਾਂ ਜਿਹੜੀਆਂ ਆ ਸੰਸਾਰ ਪ੍ਰਸਿੱਧ ਆ। ਉੱਥੇ ਇਸ ਵਾਰ ਗੇਮਸ 7, 8, 9 ਅਪ੍ਰੈਲ 2023 ਦੇ ਵਿੱਚ ਹੋਣ ਜਾ ਰਹੀਆਂ ਆ ਤੇ ਇੰਡੋਸ ਟੀਵੀ ਜਿਹੜਾ ਆ ਖਾਸ ਤੌਰ ਦੇ ਉੱਤੇ ਭਾਈਵਾਲ ਇਹਨਾਂ ਗੇਮਾਂ ਦੀ ਲਗਾਤਾਰ ਬ੍ਰੌਡਕਾਸਟ ਲਾਈਵ ਜਿਹੜੀ ਕਰੇਗਾ ਤੇ ਇਸ ਦੇ ਜ਼ਰੀਏ ਅਸੀਂ ਤੁਹਾਨੂੰ ਜਿਹੜੀ ਸ਼ਮੂਲੀਅਤ ਹੈ ਇਹਨਾਂ ਗੇਮਾਂ ਦੇ ਵਿੱਚ ਕਰਵਾਉਂਦੇ ਵੀ ਰਵਾਂਗੇ। ਪਰ ਅੱਜ ਜਿਹੜਾ ਸਬੱਬ ਸਾਡਾ ਬਣਿਆ ਆ, ਅੱਜ ਅਸੀਂ ਉਸ ਸ਼ਖਸ ਦੇ ਨਾਲ ਸਾਡੀ ਗੱਲਬਾਤ ਜਿਹੜੀ ਕਰਵਾਉਣ ਜਾ ਰਹੇ ਆ ਜਿਹੜੇ ਕਿ ਇਹਨਾਂ ਸਿੱਖ ਗੇਮਸ ਦੇ ਨਾਲ ਮੁੱਢਲੇ ਦੌਰ ਤੋਂ ਜੁੜੇ ਹੋਏ ਆ। ਇਹ ਉਹਨਾਂ ਤੋਂ ਆਪਾਂ ਜਾਣਾਂਗੇ ਤੇ ਖਾਸ ਤੌਰ ਦੇ ਉੱਤੇ ਇਸ ਵਾਰ ਉਹ ਲੰਗਰ ਦੇ ਵੀ ਇੰਚਾਰਜ ਨੇ। ਲੰਗਰ ਜਿਹੜਾ ਆ 50,000 ਪਲੱਸ ਦੀ ਜਿਹੜੀ ਇੱਕ ਦਿਨ ਦੀ ਇਹ ਜਿਹੜੇ ਪ੍ਰਬੰਧਕਾਂ ਦੇ ਨਾਲ ਮੇਰੀ ਗੱਲ ਹੋਈ ਸੀ, ਉਹਨਾਂ ਨੇ ਮੰਨਿਆ ਵੀ 50,000 ਤੋਂ ਉੱਪਰ ਆਉਣ ਦੀ ਸੰਭਾਵਨਾ ਆ ਇੱਕ ਦਿਨ ਦੇ ਵਿੱਚ। ਤੇ ਐਡੇ ਵੱਡੇ ਪੱਧਰ ਦੇ ਉੱਤੇ ਜਦੋਂ ਸੰਗਤ ਪਹੁੰਚਣੀ ਆ ਤੇ ਉਹਨਾਂ ਦੇ ਲੰਗਰ ਦੇ ਵਿੱਚ ਪ੍ਰਬੰਧ, ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਕੰਮ ਜਿਹੜਾ ਇਹਨਾਂ ਗੇਮਾਂ ਦੇ ਵਿੱਚ ਆ ਲੰਗਰ ਦਾ ਪ੍ਰਬੰਧ ਕਰਨਾ। ਤੇ ਅੱਜ ਅਸੀਂ ਜਿਹੜੇ ਸਟੂਡੀਓ ਦੇ ਵਿੱਚ ਸਾਡੇ ਆਏ ਹੋਏ ਨੇ ਸਰਦਾਰ ਸੁਖਦੇਵ ਸਿੰਘ ਵਿਰਕ ਸਾਹਿਬ, ਜਿਹੜੇ ਕਿ ਇਸ ਵਾਰ ਲੰਗਰ ਦਾ ਜਿਹੜਾ ਜ਼ਿੰਮਾ ਲੈ ਕੇ ਬੈਠੇ ਨੇ। ਸਤਿ ਸ੍ਰੀ ਅਕਾਲ ਵਿਰਕ ਸਾਹਿਬ। ਸਤਿ ਸ੍ਰੀ ਅਕਾਲ ਜੀ, ਤੁਹਾਡੇ ਇੰਡੋ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਵਿਰਕ ਸਾਹਿਬ, ਸਭ ਤੋਂ ਪਹਿਲਾਂ ਤਾਂ ਬਹੁਤ ਵੱਡਾ ਇੱਕ ਜਿਹੜਾ ਤੁਸੀਂ ਬੀੜਾ ਇਹ ਚੱਕਿਆ ਆ, ਕਿਉਂਕਿ ਜੇ ਕਹੀਏ ਕਿ ਇਹਨਾਂ ਗੇਮਾਂ ਦੇ ਵਿੱਚ ਵੈਸੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਬੰਧਕਾਂ ਨੂੰ ਦੇਖਣੀਆਂ ਪੈਂਦੀਆਂ, ਪਰ ਲੰਗਰ ਦਾ ਜਿਹੜਾ ਮੇਨ ਪ੍ਰਬੰਧ ਹੁੰਦਾ, ਕਿੱਦਾਂ ਦਾ ਫੀਲ ਕਰਦਾ? ਪਹਿਲਾਂ ਤਾਂ ਇਹ ਵੀ ਸਟ੍ਰੈਸ ਨਹੀਂ ਆਈ ਵੀ ਜਦੋਂ ਕਹਿ ਦਿੱਤਾ ਵੀ ਤੁਹਾਡੇ ਜ਼ਿੰਮੇ ਆ ਜੀ ਹੁਣ ਇਹ? ਹਾਂਜੀ, ਪਹਿਲਾਂ ਤਾਂ ਬਹੁਤ ਔਖਾ ਲੱਗਾ ਸੀਗਾ। ਅੱਛਾ ਜੀ, ਠੀਕ ਹੈ। ਪਰ ਜਿਉਂ-ਜਿਉਂ ਦਿਨ ਲੰਘਦੇ ਗਏ ਔਰ ਜਿੰਨੇ ਵੀ ਸਾਰੇ ਲੋਕ ਆ ਸਾਡੇ ਨਾਲ ਮਿਲਦੇ ਗਏ ਜੀ, ਤੇ ਥੋੜਾ ਸਾਨੂੰ ਸੌਖਾ ਲੱਗਾ ਜੀ ਜੀ। ਤੇ ਐਡੇ ਵੱਡੇ ਪੱਧਰ ਦੇ ਉੱਤੇ ਜਿਹੜਾ ਲੋਕਾਂ ਦੇ ਨਾਲ ਵਿਚਰਨਾ, ਜੁੜਨਾ, ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਬਹੁਤ ਵਧੀਆ ਜੀ। ਅਸੀਂ ਹਰ ਇੱਕ ਨੂੰ ਅਪਰੋਚ ਕੀਤੀ ਆ। ਅੱਛਾ, ਵੀ ਸਾਡੀ ਹੈਲਪ ਕਰੋ ਜੀ। ਇਹ ਗੇਮਾਂ ਸਾਰਿਆਂ ਦੀਆਂ ਗੇਮਾਂ, ਇੱਕ ਜਣੇ ਦੀਆਂ ਨਹੀਂ ਜੀ। ਫਿਰ ਸਾਰੇ ਗੁਰਦੁਆਰਿਆਂ ਨੂੰ ਪਹੁੰਚੇ ਆ ਜੀ। ਹੁਣ ਟੈਗਮ ਗੁਰਦੁਆਰਾ ਤੇ ਮੈਕੈਂਜੀ ਗੁਰਦੁਆਰਾ, ਗੋਲਡ ਕੋਸਟ ਵਾਲੇ ਗੁਰਦੁਆਰੇ ਸਾਰੇ ਸਾਡੀ ਹੈਲਪ ਕਰ ਰਹੇ ਜੀ। ਠੀਕ ਹੈ। ਤੇ ਜ਼ਿਆਦਾ ਮੇਨ ਲੋਗਨ ਰੋਡ ਵਾਲੇ ਉੱਥੇ ਹੋਊਗਾ ਪ੍ਰੋਗਰਾਮ ਪੂਰਾ। ਔਰ ਇਹ ਜਿਹੜਾ ਲੰਗਰ ਦਾ ਕੰਮ ਅਸੀਂ 92 ਦੇ ਵਿੱਚ ਸ਼ੁਰੂ ਕੀਤਾ ਸੀ। ਅੱਛਾ ਜੀ, 92 ਦੀਆਂ ਗੇਮਸ ਬਾਰੇ ਜ਼ਰੂਰ ਥੋੜਾ ਜਿਹਾ ਦੱਸੋ, ਕਿਉਂਕਿ ਇਹ ਵੀ ਕਿਹਾ ਜਾਂਦਾ ਖਾਸ ਤੌਰ ਦੇ ਉੱਤੇ ਬ੍ਰਿਸਬੇਨ ਦੇ ਜਿਹੜੇ ਪੁਰਾਣੇ ਲੋਕ ਨੇ ਉਹ ਦੱਸਦੇ ਨੇ, ਤੁਹਾਡਾ ਨਾਂ ਉਚੇਚਾ ਜਿਹੜਾ ਜ਼ਿਕਰ ਕਰਦੇ ਨੇ, ਰਸ਼ਪਾਲ ਭਾਜੀ ਦਾ ਜ਼ਿਕਰ ਕਰਦੇ ਨੇ ਕਿ ਬੜੀ ਇੱਕ ਵਧੀਆ ਟੀਮ ਸੀ ਉਸ ਵੇਲੇ ਜਿਨ੍ਹਾਂ ਨੇ ਕਾਇਆ ਕਲਪ ਜਿਹੜੀ ਆ ਕਰ ਦਿੱਤੀ। ਉਹ ਤੋਂ ਪਹਿਲਾਂ ਗੇਮਸ ਕਿੱਦਾਂ ਹੁੰਦੀਆਂ ਸੀ 1992 ਤੋਂ ਪਹਿਲਾਂ? ਉਸ ਤੋਂ ਪਹਿਲਾਂ ਗੇਮਾਂ 2 ਵਾਰੀ ਹੋਈਆਂ ਸੀ, ਪਰ ਹਾਕੀ ਦੀਆਂ ਹੀ ਹੋਈਆਂ ਸੀ। ਅੱਛਾ, ਇੱਕੋ ਹੀ ਗੇਮ ਸੀ? ਐਡਲੇਡ ਤੇ ਸ਼ਾਇਦ ਸਿਡਨੀ ਦੇ ਵਿੱਚ ਹੋਈਆਂ ਸੀ। ਅੱਛਾ ਜੀ। ਤੇ ਮੇਨ ਫਿਰ ਸਾਨੂੰ ਇੱਥੇ ਉਹਨਾਂ ਨੇ ਕਿਹਾ ਵੀ ਤੁਸੀਂ ਸ਼ੁਰੂ ਕਰੋ। ਅੱਛਾ ਜੀ। 6 ਮਹੀਨੇ ਦਾ ਟਾਈਮ ਸੀ, ਪਰ ਸਾਡੇ ਨਾਲ ਬਹੁਤ ਵਧੀਆ ਟੀਮ ਸੀਗੀ ਜੀ। ਰਸ਼ਪਾਲ ਹੋਣੀ ਹੁੰਦੇ ਸੀ, ਹਰਦਿਆਲ ਹੋਣੀ, ਡਾਕਟਰ ਸਿੱਧੂ, ਡਾਕਟਰ ਗਿੱਲ, ਕੁਲਦੀਪ, ਗੁਰਮੀਤ, ਮਾਲ ਸਾਹਿਬ, ਸਾਰੇ ਵਧੀਆ ਬੰਦੇ ਸੀ। ਅੱਛਾ ਜੀ। ਤੇ ਬਹੁਤ ਵਧੀਆ ਲੰਗਰ ਦਾ ਥੋੜਾ ਹੋਇਆ ਸੀ। ਮੈਂ ਕਿਹਾ ਵੀ ਲੰਗਰ ਆਪਾਂ ਫ੍ਰੀ ਸ਼ੁਰੂ ਕਰਨਾ। ਉਹ ਤੋਂ ਪਹਿਲਾਂ ਲੰਗਰ ਦਾ ਪ੍ਰਬੰਧ ਨਹੀਂ ਸੀ ਹੁੰਦਾ? ਪਹਿਲੋਂ ਨਹੀਂ ਸੀਗਾ। ਅੱਛਾ। ਤੇ ਫੇਰ ਸਾਰੇ ਕਹਿੰਦੇ ਵੀ ਕਰ ਲਾ ਵੀ ਜੇ ਖੋਸਾ, ਪਰ ਅਸੀਂ ਜਦੋਂ ਸ਼ੁਰੂ ਕੀਤਾ ਜਿਹਨੂੰ ਵੀ ਜਿਹੜੀ ਚੀਜ਼ ਕਹੀ ਉਹੋ ਹੀ ਫ੍ਰੀ ਲੈ ਕੇ ਆਇਆ। ਅੱਛਾ ਜੀ। ਕਿਸੇ ਨੇ ਸਬਜ਼ੀਆਂ ਲੈਣ ਦੀਆਂ, ਕਿਸੇ ਨੇ ਦਾਲਾਂ ਲੈਣ ਦੀਆਂ, ਕਿਸੇ ਨੇ ਇੱਥੇ ਆਲ ਇੰਡੀਆ ਵਾਲੇ ਸੀ ਉਹਨਾਂ ਚਾਬੀਆਂ ਵੀ ਮੈਨੂੰ ਫੜਾਤੀਆਂ ਵੇਰ ਉਸ ਦੀਆਂ। ਅੱਛਾ। ਵੀ ਜੋ ਮਰਜ਼ੀ ਲੈ ਆਓ। ਤੇ ਰਲ ਮਿਲ ਕੇ ਉਦੋਂ ਸ਼ੁਰੂ ਹੋਇਆ। ਫਿਰ ਉਦੋਂ ਤੋਂ ਫਿਰ ਸਾਰੇ ਸ਼ਹਿਰਾਂ ਦੇ ਵਿੱਚ ਚੱਲ ਰਿਹਾ ਜੀ। ਤੇ ਜਿੱਦਾਂ ਤੁਸੀਂ ਹੁਣ ਆਲ ਇੰਡੀਆ ਫੂਡ ਦੀ ਵੀ ਗੱਲ ਕੀਤੀ ਆ, ਇਹ ਵੀ ਇੱਕ ਭਾਈਚਾਰੇ ਦੀ ਮਿਸਾਲ ਸੀ ਵੀ ਹਿੰਦੂ ਸਿੱਖ ਗੇਮਾਂ ਸੀ ਤੇ ਹਿੰਦੂ ਜਿਹੜੇ ਵੀਰ ਸਾਰੇ ਰਲ ਮਿਲ ਕੇ ਉਸ ਵੇਲੇ ਕਰਵਾਉਂਦੇ ਹੁੰਦੇ ਸਾਰੇ ਰਲ ਮਿਲ ਕੇ ਜੀ। ਤੇ ਇੱਕ ਬੜਾ ਵਧੀਆ ਇਹ ਚਲੋ ਠੀਕ ਸੀ। ਤੇ ਖਾਸ ਤੌਰ ਤੇ ਮੈਂ ਦੱਸਦਾ ਜਾਵਾਂ ਕਿ 1992 ਦੀਆਂ ਗੇਮਾਂ ਜਿਹੜੀਆਂ ਉਹ ਚੇਚਾ ਜ਼ਿਕਰ ਚੱਲਦਾ ਉਹਨਾਂ ਦਾ, ਤੇ ਸਰਦਾਰ ਸੁਖਦੇਵ ਸਿੰਘ ਵਿਰਕ ਉਹਨਾਂ ਦੇ ਵਿੱਚ ਅਹਿਮ ਜਿਹੜੀ ਭੂਮਿਕਾ ਇਹਨਾਂ ਦੀ ਟੀਮ ਨੇ ਨਿਭਾਈ। ਸਾਰੀ ਟੀਮ ਹੀ ਜਾਣੀ ਕਹਿ ਲਓ ਕਿ ਬਹੁਤ ਹੀ ਵਧੀਆ ਬੰਦੇ, ਬਹੁਤ ਹੀ ਮਿਹਨਤੀ, ਸਮਾਜ ਨੂੰ ਬੜੇ ਡੈਡੀਕੇਟਡ ਜਿਹੜੇ ਸਾਰੇ ਬੰਦੇ ਸੀ। ਖੈਰ ਉਸ ਵੇਲੇ ਵੀ ਤੁਸੀਂ ਜਿਹੜਾ QE2 ਸਟੇਡੀਅਮ ਉਦੋਂ ਕੀਤਾ ਹਾਇਰ? ਉਸ ਵੇਲੇ
ਉੱਥੇ ਵੀ ਕਾਮਨਵੈਲਥ ਗੇਮਾਂ ਖਤਮ ਹੋਈਆਂ ਸੀ ਜੀ, ਔਰ ਉਹ ਸਾਨੂੰ ਮਿਲ ਗਿਆ ਸੀ ਉਸ ਵੇਲੇ, ਔਰ ਬਹੁਤ ਵਧੀਆ ਸੀਗਾ ਜੀ। ਤੇ ਇਸ ਵਾਰ ਵੀ ਕਾਮਨਵੈਲਥ ਗੇਮਸ ਦੀਆਂ ਜਿਹੜਾ ਹੋਈਆਂ ਤੇ ਉੱਥੇ ਹੀ ਤੁਸੀਂ ਲੈ ਲਿਆ। ਤੇ ਹੁਣ ਦੀਆਂ ਉਦੋਂ 1992 ਤੇ ਹੁਣ ਤੱਕ ਦਾ ਕਿੰਨਾ ਕੁ ਜ਼ਿਆਦਾ, ਵੈਸੇ ਤਾਂ ਬਹੁਤ ਜ਼ਿਆਦਾ ਹੁਣ ਸੰਗਤ ਜਿਹੜੀ ਬਹੁਤ ਜ਼ਿਆਦਾ ਫਰਕ ਹੋ ਗਿਆ ਨਾ, ਹੁਣ ਤੇ ਹਜ਼ਾਰਾਂ ਦੇ ਹਿਸਾਬ ਨਾਲ ਗਿਣਤੀ ਹੋ ਗਈ ਹੈ। ਨਹੀਂ, ਪਰ ਹੁਣ ਤਾਂ ਇਦਾਂ ਵੀ ਹੈਗਾ ਕਿ ਐਨਜੈਕ ਕਮੇਟੀ ਤੁਹਾਡੀ ਮਦਦ ਕਰਦੀ ਆ, ਲੋਕਲ ਵੀ ਆ, ਕਮਿਊਨੀਕੇਸ਼ਨ ਦੇ ਸਾਧਨ ਵੀ ਹੋ ਗਏ ਆ, ਪਰ ਫੇਰ ਵੀ ਉਦੋਂ ਔਖਾ ਬਹੁਤ ਲੱਗਦਾ ਸੀ ਜਾਂ ਇਸ ਟਾਈਮ ਦੇ ਉੱਤੇ? ਹੁਣ ਕੰਮ ਵੱਡਾ ਹੋ ਗਿਆ ਜੀ, ਹੁਣ 330 ਤੇ ਟੀਮਾਂ ਆ ਗਈਆਂ ਜੀ। ਅੱਛਾ ਜੀ, ਠੀਕ ਹੈ। ਉਸ ਵੇਲੇ 5000 ਕੇ 6000 ਗਿਣਤੀ ਸੀ। ਅੱਛਾ ਜੀ, ਹਾਂਜੀ। ਟੀਮਾਂ ਵੀ ਥੋੜੀਆਂ ਸੀ ਜੀ। ਹੁਣ ਤੇ ਸੌਕਰ ਦੀਆਂ 120 ਟੀਮਾਂ, ਸ਼ਾਇਦ ਕਿ 30 ਟੀਮਾਂ ਸੌਕਰ ਕੱਲੇ ਦੀਆਂ ਜੀ। ਹੁਣ 10-15 ਦਾ ਖਿਡਾਰੀਆਂ ਦਾ ਆਪਾਂ ਲਾ ਲਈਏ ਜੇ ਕਹੀਏ। ਹਾਂਜੀ, ਪਰ ਜਿੱਦਾਂ ਹੁਣ ਇੰਨੇ ਲੋਕ ਨੇ, ਇੰਨੇ ਇਕੱਠੇ ਹੋਣੇ ਨੇ, ਫਿਰ ਉਹਦੇ ਵਿੱਚ ਵਲੰਟੀਅਰ ਬਹੁਤ ਚਾਹੀਦੇ ਹੁੰਦੇ ਨੇ, ਤੇ ਵਲੰਟੀਅਰ ਕਿੰਨੇ ਕੁ ਇਕੱਠੇ ਕੀਤੇ ਹੁਣ ਤੱਕ? ਵਲੰਟੀਅਰ ਮੇਰਾ ਖਿਆਲ ਜੀ ਸਾਡੇ ਕੋਲ ਘੱਟ ਵੀ ਹੋਏ 200-300 ਹੋਣਾ। ਅੱਛਾ, ਹਾਂਜੀ। ਹਰ ਇੱਕ ਜਿਹਨੂੰ ਵੀ ਕਿਹਾ ਉਹ ਕਹਿੰਦੇ ਜ਼ਰੂਰ ਅਸੀਂ ਜੀ। ਅੱਛਾ ਜੀ, ਅੱਛਾ ਜੀ। ਤੇ ਜਿੱਦਾਂ ਗੇਮਸ ਜਿਹੜੀਆਂ ਉਹ 골ਡ ਕੋਸਟ ਦੇ ਵਿੱਚ ਹੋਣੀਆਂ, ਪਰ ਜਿਹੜਾ ਲੰਗਰ ਦੀ ਪ੍ਰੈਪਰੇਸ਼ਨ ਆ ਉਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੀ ਹੋਣੀਆਂ ਆ ਜਾਂ ਉੱਥੇ ਤੁਸੀਂ ਕਰੋਗੇ? ਪਹਿਲੋਂ ਜਿਹੜੀ ਜਿੰਨੀ ਬ੍ਰੇਕਫਾਸਟ ਆ ਜੀ ਉਹ ਉੱਥੇ ਹੈਗਾ ਨਾ, ਸਰਜੀਤ ਢਿੱਲੋਂ ਦਾ ਰੈਸਟੋਰੈਂਟ। ਅੱਛਾ ਜੀ। ਕੀ ਉਹਦਾ ਨਾਮ ਹੈ ਜੀ? ਤੰਦੂਰੀ ਪੈਲਸ। ਅੱਛਾ ਜੀ। ਉਸ ਦੇ ਸਾਰਾ ਬਣੂਗਾ। ਅੱਛਾ ਜੀ, ਜਿਹੜਾ ਬ੍ਰੇਕਫਾਸਟ ਆ? ਹਾਂਜੀ। ਅੱਛਾ ਜੀ। ਬ੍ਰੇਕਫਾਸਟ 'ਚ ਕੀ ਹੋਊਗਾ ਜੀ? ਬ੍ਰੈਡ ਪਕੌੜਾ ਹੋਊਗਾ। ਅੱਛਾ ਜੀ। ਬਾਕੀ ਜਿਹੜਾ ਸਮਾਨ ਆ, ਹੋਰ ਮੱਠੀਆਂ, ਹੋਰ ਸਮਾਨ ਜਿਹੜਾ ਸੁੱਕਾ, ਉਹ ਸਾਰਾ ਬਣ ਰਿਹਾ ਵਾ ਦੂਜੇ ਗੁਰਦੁਆਰਿਆਂ 'ਚ। ਅੱਛਾ ਜੀ। ਤੇ ਇਹ ਸਾਰੀਆਂ ਚੀਜ਼ਾਂ ਸਵੇਰੇ ਹੋਣਗੀਆਂ, ਚਾਹ ਪਾਣੀ ਹੋਊਗਾ ਜੀ। ਤੇ ਲੰਚ 12 ਵਜੇ ਲੰਚ ਖੋਲਾਂਗੇ 3 ਵਜੇ ਤੱਕ, ਤੇ ਬਾਅਦ 'ਚ ਫੇਰ ਚਾਹ ਪਾਣੀ। ਤੇ ਜਾਨੀ ਇੱਥੋਂ ਫਿਰ ਟਰਾਂਸਪੋਰਟੇਸ਼ਨ ਦਾ ਕਿੱਦਾਂ ਦਾ ਹਿਸਾਬ? ਇੱਥੋਂ ਟਰੱਕ ਇੱਕ ਲੱਗੂਗਾ, ਉੱਥੇ ਲੈ ਕੇ ਜਾਊਗਾ ਜੀ। ਇੱਕ ਮੈਕਸੀ ਟੈਕਸੀ ਲੱਗੂਗੀ, ਉਹ ਰੋਟੀਆਂ ਲੈ ਕੇ ਜਾਇਆ ਕਰੂਗੀ। ਅੱਛਾ ਜੀ। ਤੇ ਉਹ ਜਿਹੜਾ ਟਰੱਕ ਆ ਦੋਵੇਂ, ਇੱਕ ਉੱਥੇ ਟਰੱਕ ਲੱਗੂ, ਇੱਕ ਇੱਥੇ, ਉਹ ਫ੍ਰੀਜ਼ਰ ਵਾਲੇ ਹੋਣਗੇ। ਅੱਛਾ ਜੀ। ਤੇ ਇੱਕ ਇੱਥੋਂ ਲੈ ਕੇ ਜਾਊ, ਇੱਕ ਉੱਥੇ ਲੱਗਾ ਰਹੂਗਾ। ਅੱਛਾ, ਹਾਂਜੀ, ਠੀਕ ਹੈ। ਤੇ ਖੈਰ ਬਹੁਤ ਵਧੀਆ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਖਾਸ ਤੌਰ ਦੇ ਉੱਤੇ ਤੁਹਾਡਾ ਇੱਥੇ ਸਟੂਡੀਓ ਦੇ ਵਿੱਚ ਸੱਦਣ ਦਾ ਸਬਬ ਵੀ ਇਹੀ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਜਿਹੜਾ ਜ਼ਰੂਰ ਰੂਬਰੂ ਕਰਵਾਈਏ, ਸਾਡੇ ਸਾਰੇ ਜਿਹੜੇ ਲੋਕ ਨੇ ਜਿਹੜੇ ਇਹਨਾਂ ਗੇਮਸ ਨੂੰ ਕਾਮਯਾਬ ਕਰਨ ਦੇ ਲਈ ਕਈ ਮਹੀਨਿਆਂ ਤੋਂ ਲਗਾਤਾਰ ਲੱਗੇ ਹੋਏ ਨੇ। ਆਪਾਂ ਤਾਂ 3 ਦਿਨ ਜਿਹੜਾ ਆ ਜਾਣਾ ਆ, ਉੱਥੇ ਇੰਜੋਏ ਕਰਨਾ, ਗੇਮ ਵੀ ਦੇਖਣੀਆਂ, ਵਿਰਾਸਤ ਦੇ ਨਾਲ ਸਾਂਝ ਵੀ ਬਣਾਉਣੀ ਆ, ਲੋਕ ਨਾਚ, ਕਲਚਰਲ ਪ੍ਰੋਗਰਾਮ ਵੀ ਜਿਹੜੇ ਹੋਣੇ ਆ। ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਰਿਸ਼ਤੇਦਾਰ ਮਿੱਤਰ ਆ ਵੱਖ-ਵੱਖ ਸ਼ਹਿਰਾਂ ਤੋਂ, ਈਵਨ ਕਿ ਇੰਡੀਆ ਜਾਂ ਹੋਰ ਦੇਸ਼ਾਂ ਤੋਂ ਆਉਣੇ, ਉਹਨਾਂ ਨਾਲ ਸਾਂਝਾ ਬਣਾਉਣੀਆਂ। ਪਰ ਉਹ ਸਾਰੀ ਜਿਹੜੀ ਘਾਲਣਾ ਆ, ਉਹਦੇ ਪਿੱਛੇ ਜਿਹੜਾ ਆ ਬਹੁਤ ਵੱਡੇ ਇਹਨਾਂ ਲੋਕਾਂ ਦੇ ਹੱਥ ਨੇ। ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਨਾਂ ਲੋਕਾਂ ਦੇ ਨਾਲ ਤੁਹਾਨੂੰ ਜ਼ਰੂਰ ਰੂਬਰੂ ਕਰਵਾਵਾਂਗੇ ਜਿਨ੍ਹਾਂ ਜਿਹੜੇ ਲੋਕ ਇਹਨਾਂ ਗੇਮਸ ਨੂੰ ਜਿਹੜਾ ਆ ਪੂਰਾ ਕਰਨ ਦੇ ਵਿੱਚ ਬਹੁਤ ਤਨ ਮਨ ਧਨ ਦੇ ਨਾਲ ਜਿਹੜਾ ਜ਼ੋਰ ਆ ਉਹ ਲਾ ਰਹੇ ਆ। ਵੈਸੇ ਕਈ ਦਿਨ ਹੋ ਗਏ ਹੋਣੇ ਆ, ਤੁਸੀਂ ਹੁਣ ਕੰਮ ਵੱਲ ਵੀ ਨਹੀਂ ਬਹੁਤਾ ਧਿਆਨ ਦੇ ਹੋਇਆ ਹੋਣਾ, ਘਰ ਪਰਿਵਾਰ ਵੱਲ ਵੀ ਨਹੀਂ ਦੇ ਹੋਇਆ ਹੋਣਾ। ਫਿਰ ਜਿੱਦਾਂ ਘਰੋਂ ਕੁਛ ਹੁੰਦਾ ਨਹੀਂ ਕਸ਼ਮਕਸ਼ ਵੀ, ਤੁਸੀਂ ਘਰ ਵੀ ਟਾਈਮ ਦਿਓ, ਉੱਧਰ ਘੁੰਮੀ ਜਾਂਦੇ ਆ। ਇਹ ਤਾਂ ਹੈ ਜੀ, ਆਪਣਾ ਟਾਈਮ ਤੇ ਜ਼ਿਆਦਾ ਲੱਗਦਾ ਹੀ ਹੈ। ਅੱਜ ਵੀ ਜੇ ਤੁਸੀਂ ਲਾਓ ਤੇ ਅਸੀਂ ਸਵੇਰੇ 7 ਵਜੇ ਦੇ ਗਏ ਆ। ਅੱਛਾ। ਉੱਥੇ ਸਾਰਾ ਗਿਣਤੀ ਮਿੰਤੀ ਕਰਕੇ ਆਏ, ਕਿੱਥੇ ਲੰਗਰ ਲਾਉਣਾ, ਕਿੱਥੇ ਕੀ ਕਰਨਾ। ਹਾਂਜੀ। ਤੇ ਅੱਧਾ ਦਿਨ ਅੱਜ ਵੀ ਲੰਘ ਗਿਆ। ਇਸੇ ਤਰ੍ਹਾਂ ਹੀ ਆ ਜੀ, ਸ਼ਾਮ ਨੂੰ ਹੋਰ ਪਾਸੇ ਤੁਰ ਪਈਦਾ ਜੀ। ਪਰ ਇਹ ਆ ਵੀ ਇੱਥੇ ਸੇਵਾਦਾਰ ਨਾਲ ਬਹੁਤ ਹੈਗੇ, ਜਿਹਨੂੰ ਵੀ ਕਹੀਦਾ ਹੈਲਪ ਕਰਾ, ਉਹ ਰੈਡੀ ਹੁੰਦਾ ਜੀ। ਇਸ ਗੱਲ ਦੀ ਇਹ ਵੀ ਇੱਕ ਪੰਜਾਬੀਅਤ ਦੀ ਜਿਹੜੀ ਮਿਸਾਲ ਆ, ਇਹ ਬਹੁਤ ਵੱਡੀ ਮਿਸਾਲ ਹੈ, ਬਹੁਤ ਮਿਸਾਲ ਆ। ਤੇ ਖਾਸ ਤੌਰ ਦੇ ਉੱਤੇ ਮੈਂ ਵੈਸੇ ਇਹ ਕਹਿਣਾ ਚਾਹੁੰਦਾ ਸੀ ਵੀ ਘਰ ਤੋਂ ਪੂਰੀ ਸਪੋਰਟ ਆ, ਜਿਹੜੀ ਘਰੋਂ ਪੂਰੀ ਸਪੋਰਟ ਹੈ। ਤੇ ਖੈਰ, ਤੇ ਸਾਡੀਆਂ ਜਿਹੜੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਆ। ਅਸੀਂ ਇਹ ਅਰਦਾਸ ਕਰਦੇ ਹਾਂ ਕਿ ਜਿਹੜੀਆਂ ਗੇਮਸ ਆ ਇਹਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਤਨ ਮਨ ਧਨੋਂ ਲੱਗੇ ਹੋਏ ਆ, ਪਰਮਾਤਮਾ ਜਿਹੜੀ ਆ ਸਾਰੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਗੇਮਸ ਜਿਹੜੀਆਂ ਨੇਪਰੇ ਚੜ੍ਹਨ, ਤੇ ਨਾਲ ਨਾਲ ਤੁਹਾਡੀ ਵੀ ਤੰਦਰੁਸਤੀ ਦੀ ਅਸੀਂ ਕਾਮਨਾ ਕਰਦੇ ਹਾਂ। ਤੇ ਦੋਸਤੋ, ਅਸੀਂ ਇਹ ਇੱਦਾਂ ਹੀ ਜਿਹੜੇ ਹੋਰ ਵੀ ਜਿਹੜੇ ਲੋਕ ਇਹਨਾਂ ਗੇਮਸ ਨੂੰ ਕਰਵਾਉਣ ਦੇ ਵਿੱਚ ਭੂਮਿਕਾ ਨਿਭਾ ਰਹੇ ਆ, ਤੁਹਾਡੇ ਰੂਬਰੂ ਕਰਵਾਉਂਦੇ ਜਾਵਾਂਗੇ ਤਾਂ ਕਿ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਸਾਂਝ ਆ ਉਹ ਪਾਉਂਦੇ ਰਹੋ। ਅਸੀਂ ਵੀ 3 ਦਿਨ ਲਾਈਵ ਜਿਹੜਾ ਆ ਉਹ ਚੱਲਣਾ ਆ, ਤੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਬੈਕਬੋਨ ਨੇ ਉਹਨਾਂ ਸਾਰਿਆਂ ਦੇ ਨਾਲ ਜਿਹੜੀ ਸਾਡੀ ਇੰਟਰਵਿਊ ਆ ਉਹ ਜ਼ਰੂਰ ਕਰਵਾਈ ਜਾਵੇ। ਜਾਂਦੇ ਜਾਂਦੇ ਜੇ ਕੋਈ ਸਾਡੇ ਦੋਸਤਾਂ ਨੂੰ ਸੰਦੇਸ਼ ਦੇਣਾ ਤਾਂ ਅਸੀਂ ਕਹਿੰਦੇ ਜੀ, ਇੱਕ ਤੇ ਸਾਰੀ ਸਾਧ ਸੰਗਤ ਉੱਥੇ ਪਹੁੰਚੋ ਜੀ, ਉਹਦੇ ਨਾਲ ਰੌਣਕ ਵਧੂਗੀ ਉੱਥੇ ਜੀ।
ਫਿਰ ਜਿਹੜਾ ਕੋਈ ਸਾਡੀ ਹੈਲਪ ਕਰ ਸਕਦਾ ਉਹ ਜ਼ਰੂਰ ਕਰੋ, ਕਿਉਂਕਿ ਹੈਲਪ ਦੀ ਬਹੁਤ ਲੋੜ ਆ। ਧਨ ਵੱਲੋਂ ਵੀ ਤੇ ਉਦਾਂ ਵੀ ਹਰ ਤਰ੍ਹਾਂ ਜੀ, ਤਨ ਵੱਲੋਂ ਵੀ, ਮਨ ਵੱਲੋਂ ਵੀ ਤੇ ਧਨ ਵੱਲੋਂ ਵੀ, ਜਿਹੜੀ ਹੈਲਪ ਕਰ ਸਕਦੇ ਹੋ ਆ ਕੇ ਸਾਡੀ ਕਰੋ ਜੀ। ਤੇ ਖੈਰ ਤੁਸੀਂ ਸੁਣ ਹੀ ਲਿਆ ਹੋਣਾ ਸੰਦੇਸ਼, ਸਾਡੇ ਵੱਲੋਂ ਵੀ ਇਹੀ ਸੰਦੇਸ਼ ਆ। ਤੇ ਦੋਸਤੋ ਇੱਦਾਂ ਜਿਹੜੇ ਜੁੜੇ ਰਹੋ ਇੰਡੋ ਟੀਵੀ ਦੇ ਨਾਲ, ਲਗਾਤਾਰ ਜਿਹੜਾ ਆਪਾਂ ਜਿਹੜੀਆਂ ਸਿੱਖ ਗੇਮਸ ਆ ਉਹਨਾਂ ਦੇ ਨਾਲ, ਉਹਨਾਂ ਦੇ ਬਾਰੇ ਜੋ ਵੀ ਜਾਣਕਾਰੀ ਆ ਅਸੀਂ ਤੁਹਾਨੂੰ ਮੁਹੱਈਆ ਕਰਵਾਉਂਦੇ ਰਹਾਂਗੇ। ਤੁਸੀਂ ਤਿੰਨੋਂ ਦਿਨ ਲਾਈਵ ਜਿਹੜਾ ਆ ਇੰਡੋ ਟੀਵੀ ਦੇ ਉੱਤੇ ਜਿਹੜਾ ਆਨੰਦ ਮਾਣ ਸਕਦੇ ਹੋ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਰੱਬ ਰਾਖਾ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ।